बिस्मिल्लाहिर्रहमानिर्रहीम अस्सलाम वालेकुम। इंडिया ਦੇ ਨਾ ਇੱਕ ਪ੍ਰੋਗਰਾਮ YouTube ਤੇ ਮੈਂ ਸੁਣ ਰਿਹਾ ਹਾਂ ਅੱਜ ਤੱਕ ਦਾ ਪੇਜ ਹੈ, ਉਹਦੇ ਤੇ ਕ੍ਰਿਸ਼ੀ ਇਨੋਵੇਸ਼ਨ 2018 ਦੇ ਨਾਂ ਤੋਂ ਪ੍ਰੋਗਰਾਮ ਹੈ, ਜਿਹਦੇ ਵਿੱਚ ਦਵਿੰਦਰ ਸ਼ਰਮਾ ਇੱਕ ਕੋਈ ਇੰਡੀਆ ਦਾ ਐਕਸਪਰਟ ਹੈ, ਕਿਸਾਨਾਂ ਦਾ ਐਕਸਪਰਟ ਹੈ ਜਾਂ ਜ਼ਰਾਤ ਦਾ ਐਕਸਪਰਟ ਹੈ। ਉਹ ਕਹਿ ਰਿਹਾ ਸੀ ਕਿ ਸਾਨੂੰ ਇਹ ਨਾ ਸਭ ਤੋਂ ਪਹਿਲਾਂ ਜਿਹੜਾ ਕਿਸਾਨਾਂ ਦੇ ਖਿਲਾਫ ਇੰਡੀਆ 'ਚ ਇਸ ਟਾਈਮ ਜ਼ੁਲਮ ਹੋ ਰਿਹਾ ਹੈ, ਉਹਨਾਂ ਕੋਲ ਜ਼ਮੀਨ ਖੋਤੀ ਜਾ ਰਹੀ ਹੈ, ਉਦੋਂ 2018 ਦੀ ਗੱਲ ਕਰ ਰਿਹਾ। ਸਾਨੂੰ ਇਹ ਡਿਜ਼ਾਈਨ ਸਮਝਣਾ ਪੈਣਾ ਆਮ ਆਦਮੀ ਨੂੰ, ਕਿਉਂਕਿ ਆਮ ਆਦਮੀ ਨੂੰ ਇੰਝ ਦੀ ਤਲੀਮ ਨਹੀਂ ਦਿੰਦੇ ਕਿ ਇਹਨਾਂ ਦੀਆਂ ਰੰਗਬਾਜ਼ੀਆਂ ਸਮਝ ਸਕੇ। ਅਤੇ ਉਹ ਐਜੂਕੇਸ਼ਨ ਸਿਸਟਮ ਇੰਝ ਦਾ ਬਣਿਆ ਜਿਹੜਾ ਸਰਮਾਇਆਦਾਰਾਂ ਨੂੰ ਫਾਇਦਾ ਦਿੰਦਾ, ਕੈਪੀਟਲਿਜ਼ਮ ਨੂੰ ਫਾਇਦਾ ਦਿੰਦਾ। ਲਿਹਾਜ਼ਾ ਆਮ ਆਦਮੀ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਜਿਹੜਾ ਕੈਪੀਟਲਿਜ਼ਮ ਦਾ ਡਿਜ਼ਾਇਨ ਹੈ ਉਹਦਾ ਮਕਸਦ ਹੀ ਹੈ ਵੀ ਕਿ ਕਿਸਾਨਾਂ ਨੂੰ ਖਤਮ ਕਰਨਾ। ਜਿੰਨੀ ਦੇਰ ਤੱਕ ਜ਼ਿਆਦਾ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਏਗੀ, ਅਸੀਂ ਇਹਨਾਂ ਚਾਲਾਂ ਨੂੰ ਨਹੀਂ ਸਮਝ ਸਕਾਂਗੇ। ਅਤੇ ਉਹ ਕਹਿ ਰਿਹਾ ਸੀ ਕਿ ਅਮਰੀਕਾ ਦੇ ਵਿੱਚ ਜਿਹੜੇ ਕਿਸਾਨ ਨੇ ਨਾ, ਕੈਪੀਟਲਿਜ਼ਮ ਨੇ 2% ਕਰ ਛੱਡੇ ਨੇ ਟੋਟਲ ਆਬਾਦੀ ਦਾ, ਸਿਰਫ 2% ਬੰਦੇ ਜ਼ਰਾਤ ਦੇ ਨਾਲ ਮੁਨਸਲਿਕ ਨੇ। ਯੂਰਪ 'ਚ ਹਰ 3 ਮਿੰਟ ਬਾਅਦ ਕਿ 5 ਮਿੰਟ ਬਾਅਦ ਇੱਕ ਕਿਸਾਨ ਜ਼ਮੀਨ ਵੇਚ ਕੇ ਸ਼ਹਿਰ 'ਚ ਸ਼ਿਫਟ ਹੋ ਕੇ ਮਜ਼ਦੂਰੀ ਕਰ ਰਿਹਾ, ਗੁਲਾਮੀ ਕਰ ਰਿਹਾ। ਯਾਨੀ ਜਿਹੜੀ ਪ੍ਰਾਈਵੇਟ ਪ੍ਰਾਪਰਟੀ ਹੈ, ਕੈਪੀਟਲਿਜ਼ਮ ਹਾਲੇ ਕਹਿੰਦੀ ਹੈ ਕਿ ਪ੍ਰਾਈਵੇਟ ਪ੍ਰਾਪਰਟੀ ਹੋਣੀ ਚਾਹੀਦੀ ਹੈ, ਲੇਕਿਨ ਇਹ ਗਰੀਬਾਂ ਕੋਲੋਂ ਪ੍ਰਾਈਵੇਟ ਪ੍ਰਾਪਰਟੀ ਖੋਹ ਰਹੇ ਨੇ, ਛੋਟੇ ਜ਼ਮੀਂਦਾਰਾਂ ਕੋਲੋਂ ਖੋਹ ਰਹੇ ਨੇ, ਛੋਟੇ ਬਿਜ਼ਨਸਮੈਨਾਂ ਦਾ ਬਿਜ਼ਨਸ ਖਤਮ ਕਰ ਰਹੇ ਨੇ ਔਰ ਮੋਨਾਪਲੀ ਕ੍ਰੀਏਟ ਕਰਕੇ ਅੰਬਾਨੀ, ਅਡਾਨੀ, ਬਿਲ ਗੇਟਸ, ਮਲਕ ਰਿਆਜ਼, ਇੰਝ ਦੇ ਵੱਡੇ ਵੱਡੇ ਜ਼ਿਮੀਂਦਾਰ ਜਿਹੜੇ ਨੇ, ਵੱਡੇ ਵੱਡੇ ਸਰਮਾਇਆਦਾਰ ਜਿਹੜੇ ਨੇ, ਉਹ ਸਾਰੇ ਇਨਸਾਨਾਂ ਦੀ ਦੌਲਤ 'ਤੇ ਕਬਜ਼ਾ ਕਰ ਰਹੇ ਨੇ। ਅਤੇ ਉਹ ਕਹਿ ਰਿਹਾ ਸੀ ਇਹ ਡਿਜ਼ਾਈਨ ਨੂੰ ਤੁਸੀਂ ਸਮਝੋ। ਜਿਹੜੀ ਇੰਡੀਆ ਦੀ ਹੈ ਨਾ ਨੈਸ਼ਨਲ ਸਕਿੱਲ ਪਾਲਿਸੀ, ਉਹਦੀ ਜਿਹੜੀ ਡਾਕੂਮੈਂਟ ਹੈ ਉਹ ਆਉਂਦਾ ਸੀ, ਉਹ ਵੇਖੋ ਰਘੂਰਾਜ ਰਾਜਨ ਕੋਈ ਬੰਦਾ ਹੈ ਉੱਥੇ ਦਾ, ਕੋਈ ਸ਼ਾਇਦ ਮਿਨਿਸਟਰ ਰਿਹਾ ਹੈ। ਉਹ ਆਉਂਦਾ ਸੀ ਕਿ ਅਸੀਂ 2022 ਤੱਕ ਇੰਡੀਆ ਦੇ ਇਸ ਟਾਈਮ 57% ਲੋਕ ਜਿਹੜੇ ਨੇ ਉਹ ਕਿਸਾਨ ਨੇ। ਉਹ 2022 ਤੱਕ ਇਹਨਾਂ ਦਾ ਮਨਸੂਬਾ ਇਹ ਕਿ ਉਹਨਾਂ ਨੂੰ 18% 'ਤੇ ਲੈ ਕੇ ਆਇਆ ਜਾਏ, ਔਰ ਇਹਨਾਂ ਨੇ ਲੈ ਕੇ ਆਉਣਾ ਉਸੇ ਸਿਲਸਿਲੇ ਦੀ ਕੜੀ ਹੈ। ਔਰ ਸਭ ਤੋਂ ਵੱਡੇ ਕੈਪੀਟਲਿਸਟ ਦੇ ਜਿਹੜੇ ਏਜੰਟ ਨੇ ਨਾ, ਜਿਹੜੇ ਚਮਚੇ ਨੇ, ਉਹ ਨੇ ਸ਼ਹਿਰੀ ਮਿਡਲ ਕਲਾਸ, ਜਿਨ੍ਹਾਂ ਨੂੰ ਲੱਖ 2 ਲੱਖ 3 ਲੱਖ ਤਨਖਾਹ ਦਿੰਦੇ ਨੇ। IT ਦੇ ਹੋ ਗਏ ਮੁੰਡੇ, ਯੂਨੀਵਰਸਿਟੀਆਂ 'ਚ ਪੜ੍ਹਨ ਵਾਲੇ, ਜਿੰਨੇ ਮੰਮੀ ਡੈਡੀ ਮੁੰਡੇ ਨੇ, ਭਾਵੇਂ ਉਹ ਪਾਕਿਸਤਾਨ ਦੇ ਨੇ ਭਾਵੇਂ ਉਹ ਇੰਡੀਆ ਦੇ ਨੇ, ਅਕਲ ਮੌਤ ਉਹਨਾਂ ਨਹੀਂ ਹੈ। ਉਹਨਾਂ ਨੂੰ ਲੱਖ 2 ਰੁਪਈਆ ਮਿਲਦਾ, ਬ੍ਰੈਂਡ ਉਹ ਪਾਉਂਦੇ ਨੇ, ਉਹ ਸਮਝਦੇ ਨੇ ਦੁਨੀਆ ਇਹ ਹੀ ਹੈ। ਯਾਨੀ ਉਹ ਸਭ ਤੋਂ ਜ਼ਿਆਦਾ ਕੈਪੀਟਲਿਜ਼ਮ ਦਾ ਸ਼ਿਕਾਰ ਨੇ ਔਰ ਸਭ ਤੋਂ ਜ਼ਿਆਦਾ ਕੈਪੀਟਲਿਜ਼ਮ ਦੇ ਹਮਾਇਤੀ ਨੇ। ਅੰਬਾਨੀ, ਅਡਾਨੀ, ਮਲਕ ਰਿਆਜ਼, ਬਿਲ ਗੇਟਸ, ਜਿੰਨੇ ਵੱਡੇ ਸਰਮਾਇਆਦਾਰ ਨੇ, ਇਹਨਾਂ ਦੀ ਦੌਲਤ 'ਤੇ ਉਹਨਾਂ ਨੇ ਕਦੀ ਸਵਾਲ ਹੀ ਨਹੀਂ ਚੁੱਕਿਆ। ਔਰ ਨਾ ਉਹਨਾਂ ਨੂੰ ਇੰਨੀ ਅਕਲ ਹੈ, ਨਾ ਇੰਨਾ ਸ਼ਊਰ ਹੈ ਕਿ ਪਿੰਡ ਦੀ ਜ਼ਿੰਦਗੀ ਕੀ ਹੈ ਔਰ ਪਿੰਡ ਵਾਲੇ ਕਿੰਨੀ ਮਿਹਨਤ ਕਰਕੇ ਨੁੱਚੜ ਰਹੇ ਨੇ। ਉਹ ਦਵਿੰਦਰ ਸ਼ਰਮਾ ਕਹਿ ਰਿਹਾ ਸੀ ਨਿਚੋੜਿਆ ਜਾ ਰਿਹਾ ਕਿਸਾਨ ਨੂੰ, ਔਰ ਬਿਲਕੁਲ ਸਹੀ ਕਿਹਾ ਜਾ ਰਿਹਾ। ਸਾਡੇ ਪਾਕਿਸਤਾਨ ਚੜ੍ਹਦੇ ਲਹਿੰਦੇ ਪੰਜਾਬ ਦੇ ਵਿੱਚ ਵੀ ਸਾਡੀ ਜਿਹੜੀ 1800 ਰੁਪਈਆ ਹੈ ਇਹਨਾਂ ਨੇ ਮੁੰਜੀ ਦੀ ਕੀਮਤ ਲਾਈ ਹੈ। ਅਤੇ ਹਰ ਵਾਰ ਇੱਕ ਫਸਲ ਪਿਛਲੇ ਉਹੀ 40-50 ਸਾਲ ਤੋਂ ਜਦੋਂ ਦਾ ਗ੍ਰੀਨ ਰੈਵੋਲੂਸ਼ਨ ਆਇਆ, ਬਜਾਏ ਕਿਸਾਨਾਂ ਦੀ ਜਿਹੜੀ ਹੈ ਆਮਦਨ ਵਧਣ ਦੇ, ਕਿਸਾਨਾਂ ਦੀ ਘਟੀ ਹੈ, ਕਿਉਂਕਿ ਘੇਰਾ ਪੈ ਰਿਹਾ। ਇੰਡੀਆ ਦੇ ਵਿੱਚ ਉਹ ਦੱਸਣ ਡਿਆ ਸੀ ਕਿ ਪਿਛਲੇ 45 ਸਾਲ ਤੋਂ 1976 ਦੀ ਉਹਨੇ ਕਿਹਾ, ਮੈਂ ਸਟੱਡੀ ਕੀਤੀ ਹੈ, ਮੈਂ ਪੜ੍ਹਿਆ 1976 'ਚ 76 ਰੁਪਈਏ ਪਰ ਕੁਇੰਟਲ ਸੀ। 1 ਕੁਇੰਟਲ 'ਚ 100 ਕਿਲੋ ਹੁੰਦੇ ਨੇ, ਯਾਨੀ 1 ਕਿਲੋ ਜਿਹੜੇ ਗੰਦਮ ਸੀ, ਕਣਕ ਸੀ, ਉਹ ਸੀ 0.76 ਪੈਸੇ ਦੀ। 2015 ਦੇ ਵਿੱਚ ਉਹ ਕਹਿ ਰਿਹਾ ਕਿ 1450 ਰੁਪਈਏ ਹੋਈ ਹੈ। 45 ਸਾਲ 'ਚ 19 ਗੁਣਾ ਵਧੀ ਹੈ। ਯਾਨੀ 45 ਸਾਲ ਬਾਅਦ ਕਿਸਾਨ ਦੀ ਇਨਕਮ ਜਿਹੜੀ ਹੈ ਉਹ 114 ਰੁਪਈਏ ਪਰ ਕੇਜੀ ਹੈ। 1 ਕੁਇੰਟਲ 'ਚ 100 ਕਿਲੋ ਹੁੰਦੇ ਨਾ, 14 ਰੁਪਈਏ ਕਿਸਾਨ ਨੂੰ ਮਿਲ ਰਹੇ ਨੇ। ਐਸੇ 45 ਸਾਲ ਦੇ ਅਰਸੇ 'ਚ ਉਹ ਕਹਿ ਰਿਹਾ ਸੀ ਸਰਕਾਰੀ ਮੁਲਾਜ਼ਮ ਦੀ ਜਿਹੜੀ ਬੇਸਿਕ ਪੇ ਵੇ ਅਤੇ TA DA ਵੇ, ਟਰੈਵਲਿੰਗ ਐਂਡ ਡੇਲੀ ਅਲਾਊਂਸ, ਉਹ 120 ਤੋਂ 150 ਗੁਣਾ ਵੱਧ ਗਿਆ। ਯਾਨੀ ਕਿ ਜੇ 1976 'ਚ ਕਿਸਾਨ 1 ਰੁਪਈਆ ਕਮਾ ਰਿਹਾ ਸੀ ਅਤੇ 1 ਰੁਪਈਆ ਸਰਕਾਰੀ ਮੁਲਾਜ਼ਮ ਕਮਾ ਰਿਹਾ ਸੀ, ਅੱਜ ਕਿਸਾਨ 14 ਰੁਪਈਏ ਕਮਾ ਰਿਹਾ, ਸਰਕਾਰੀ ਮੁਲਾਜ਼ਮ 114 ਰੁਪਈਏ ਕਮਾ ਰਿਹਾ। ਯਾਨੀ ਕਿ ਇੰਨੀ ਜ਼ਿਆਦਾ ਵਧੀ ਹੈ। ਉਸ ਤੋਂ ਇਲਾਵਾ ਉਹਨੇ ਸਕੂਲ ਟੀਚਰਸ ਦੀ ਉਹਨੇ ਕਿਹਾ 280 ਗੁਣਾ ਵਧੀ ਹੈ। ਯਾਨੀ ਕਿ ਕਿਸਾਨ ਜੇ 14 ਰੁਪਈਏ ਕਮਾ ਰਿਹਾ, ਇੱਕ ਸਰਕਾਰੀ ਸਕੂਲ ਦਾ ਟੀਚਰ ਜਿਹੜਾ ਉਹ 228 ਰੁਪਈਏ ਕਮਾ ਰਿਹਾ। ਯੂਨੀਵਰਸਿਟੀ ਦਾ ਪ੍ਰੋਫੈਸਰ ਜਿਹੜਾ ਉਹਦੀ 150 ਤੋਂ 170 ਗੁਣਾ ਵਧੀ ਹੈ। ਹਾਲੇ ਉਹਨੇ ਕਾਰਪੋਰੇਟ ਵਾਲਿਆਂ ਦੀ ਇਨਕਮ ਦੱਸੀ ਨਹੀਂ, ਹਾਲਾਂ ਉਹ ਦੱਸਣੀ ਚਾਹੀਦੀ ਹੈ ਜਿਹਦਾ ਕੋਈ ਹਿਸਾਬ ਹੀ ਨਹੀਂ, ਉਹ ਕਿੰਨੇ ਹਜ਼ਾਰਾਂ ਗੁਣਾ ਵੱਧ ਗਈ ਹੈ ਜਿਹੜੇ ਵੱਡੇ ਸਰਮਾਇਆਦਾਰ ਨੇ ਉਹਨਾਂ ਦੀ। ਬਾਕੀ ਟੀਚਰਸ ਹੋ ਜਾਣੀਆਂ, ਸਰਕਾਰੀ ਮੁਲਾਜ਼ਮ ਹੋ ਜਾਣੇ, ਇਹਨਾਂ ਦੀ ਵੀ ਥੋੜ੍ਹੀ ਵਧੀ ਹੈ, ਪਰ ਕਿਸਾਨ ਦੀ ਨਿਸਬਤ ਇਹਨਾਂ ਦੀ ਬਹੁਤ ਵਧੀ ਹੈ, ਵੱਡੇ ਸਰਮਾਇਆਦਾਰਾਂ ਦੀ ਨਿਸਬਤ ਇਹਨਾਂ ਦੀ ਥੋੜ੍ਹੀ ਵਧੀ ਹੈ। ਫਿਰ ਉਹ ਆਂਦਾ ਅੱਜ ਕਿਸਾਨ ਦੀ ਤੁਸੀਂ 19 ਗੁਣਾ ਜਿਹੜੀ ਕੀਮਤ ਵਧੀ, ਉਹਦੀ ਪ੍ਰਾਈਸ ਵਧੀ ਹੈ, ਉਹਨੂੰ 100 ਗੁਣਾ ਵੀ ਕਰ ਦਿਓ ਨਾ, ਫਿਰ ਵੀ ਉਹਦੀ ਦੂਜਿਆਂ ਤੋਂ ਘੱਟ ਹੈ। 7600 ਰੁਪਈਆ ਉਹਨੂੰ ਮਿਲੇਗਾ 1400 ਦੀ ਜਗ੍ਹਾ ਪਰ ਕੁਇੰਟਲ ਦਾ।
ਯਾਨੀ ਫਿਰ ਵੀ ਕਿਸਾਨ ਥੱਲੇ ਰਹੇਗਾ। ਦੂਜੇ ਪਾਸੇ ਸਰਕਾਰੀ ਮੁਲਾਜ਼ਮ ਨੂੰ ਹੈਲਥ ਅਲਾਊਂਸ ਮਿਲਦਾ, ਮੈਡੀਕਲ ਅਲਾਊਂਸ ਮਿਲਦਾ, ਜਾਂ ਉਹਨੂੰ ਮਿਲਦਾ ਟਰਾਂਸਪੋਰਟੇਸ਼ਨ ਅਲਾਊਂਸ ਮਿਲਦਾ, ਹਰ ਸ਼ੈ ਮਿਲਦੀ ਹੈ। ਕਿਸਾਨ ਨੂੰ ਇੰਝ ਦੀ ਚੀਜ਼ ਕੋਈ ਵੀ ਨਹੀਂ ਮਿਲਦੀ। ਉਹਨੇ ਫਿਰ ਕਿਹਾ ਡਿਫੈਂਸ ਵਾਲਿਆਂ ਨੂੰ, ਜੱਜਾਂ ਨੂੰ ਮਿਲਦਾ 21,000 ਰੁਪਈਆ ਕੱਪੜੇ ਧੋਣ ਦਾ ਸਾਲਾਨਾ, ਕਿਸਾਨਾਂ ਨੂੰ ਨਹੀਂ ਮਿਲਦਾ। ਫਿਰ ਡਿਫੈਂਸ ਵਾਲਿਆਂ ਨੂੰ 20,000 ਮਿਲਦਾ, ਅਤੇ ਜੱਜ ਅਤੇ ਡਿਫੈਂਸ ਵਾਲੇ ਆਪਸ 'ਚ ਇਸ ਗੱਲ 'ਤੇ ਲੜ ਰਹੇ ਨੇ ਕਿ ਸਾਡੇ ਪੈਸੇ ਵਧਾਏ ਜਾਣ। ਫਿਰ ਜਦੋਂ ਬੇਲ ਆਊਟ ਦੇਣਾ ਹੁੰਦਾ, ਅਮਰੀਕਾ ਦੇ ਵਿੱਚ ਵੀ ਕੀ ਕਰਦੇ ਨੇ, 1000 ਅਰਬ ਡਾਲਰ ਦੇ ਦਿੱਤਾ ਜੀ, ਸਰਮਾਇਆਦਾਰ ਡੁੱਬ ਰਹੇ ਸਨ, ਵੱਡੇ ਬੈਂਕ ਡੁੱਬ ਰਹੇ ਸਨ। ਜਦੋਂ ਹੁੰਦਾ ਓਬਾਮਾ ਨੇ ਜੇ ਹੈਲਥ ਕੇਅਰ ਕੀਤੀ ਸੀ, ਉਹਦੇ 'ਚ ਟਰੰਪ ਹੁੰਦਾ ਉਹ ਹੈਲਥ ਕੇਅਰ ਕੱਟ ਲਾ ਦਿੰਦਾ। ਯਾਨੀ ਕਿ ਹਰ ਜਗ੍ਹਾ ਵੱਡੇ ਸਰਮਾਇਆਦਾਰਾਂ ਨੂੰ ਗੌਰਮੈਂਟ ਪੈਸੇ ਦਿੰਦੀ, ਕਿਉਂਕਿ ਪਪਟ ਨੇ ਹੈ। ਮੀਡੀਆ ਵੀ ਉਹਨਾਂ ਦੇ ਹੱਥ 'ਚ। ਮੀਡੀਆ ਵੀ ਅੱਛੇ ਟਾਪਿਕਸ 'ਤੇ ਗੁਫ਼ਤਗੂ ਨਹੀਂ ਕਰਦਾ ਜਿਹੜੇ ਆਵਾਮ ਦਾ ਫਾਇਦਾ ਹੈ। ਮੀਡੀਆ ਸੈਂਸੇਸ਼ਨ 'ਤੇ ਗੱਲ ਕਰਦਾ ਹੈ, ਸੈਕਸ 'ਤੇ ਗੱਲ ਕਰਦਾ ਹੈ, ਕ੍ਰਾਈਮ 'ਤੇ ਗੱਲ ਕਰਦਾ ਹੈ, ਪੋਲੀਟਿਕਸ ਦੀਆਂ ਚਵਲਾਂ 'ਤੇ ਗੱਲ ਕਰਦਾ ਹੈ। ਜਿਹੜੇ ਪੋਲੀਟੀਸ਼ੀਅਨ ਆ ਕੇ ਚਵਲਾਂ, ਚੋਰ ਬੈਠੇ ਹੁੰਦੇ ਨੇ, ਆਪੋਜੀਸ਼ਨ ਵਾਲੇ ਵੀ ਚੋਰ ਨੇ, ਹਕੂਮਤ ਵਾਲੇ ਵੀ ਚੋਰ ਨੇ, ਉਹ ਆਪਸ 'ਚ ਮੀਡੀਆ ਨੇ ਆਵਾਮ ਨੂੰ ਇਹਦੇ 'ਚ ਉਲਝਾਏ ਹੈ ਕਿ ਜੀ ਅੱਜ ਉਹ ਫਲਾਣੀ ਐਕਟਰ ਦੀ ਬਾਲੀਵੁੱਡ ਦੀ ਬਰਥਡੇ ਸੀ, ਅੱਜ ਉਹਦੀ ਸੀ। ਜਿਹੜੇ ਅਸਲ ਮਸਾਇਲ ਨੇ ਉਹਨਾਂ 'ਤੇ ਗੁਫ਼ਤਗੂ ਹੀ ਨਹੀਂ ਕਰਨ ਦਿੰਦਾ ਮੀਡੀਆ, ਅਤੇ ਆਮ ਆਵਾਮ ਨੂੰ ਅਕਲ ਹੀ ਨਹੀਂ ਹੁੰਦੀ। ਆਮ ਆਵਾਮ ਉਹਨਾਂ ਮੌਜ਼ੂਆਤ 'ਤੇ ਲੜਦੀ ਰਹਿੰਦੀ ਹੈ। ਅਸਲ ਮੌਜ਼ੂਆਤ ਇਹ ਨੇ ਜਿਹੜੇ ਸਾਡੇ ਰਿਜ਼ਕ ਦੇ ਮੌਜ਼ੂ ਨੇ, ਉਹ ਸਾਰੇ ਇਨਸਾਨਾਂ ਦੇ ਮੁਸ਼ਤਰਕਾ ਨੇ, ਭਾਵੇਂ ਉਹ ਇੰਡੀਆ ਦੇ ਹੋਣ, ਪਾਕਿਸਤਾਨ ਦੇ ਹੋਣ, ਲਹਿੰਦੇ ਪੰਜਾਬ ਦੇ ਹੋਣ, ਚੜ੍ਹਦੇ ਦੇ ਹੋਣ। ਫਿਰ ਉਹ ਇੱਕ ਮੈਂ ਸਿੱਖ ਮੁੰਡੇ ਨੂੰ ਸੁਣ ਰਿਹਾ ਹਾਂ, ਉਹਨੇ ਕਿਹਾ ਕਿ 3 ਕੰਮ ਇਹ ਨਵੇਂ ਲਾਅ 'ਚ ਆਏ ਨੇ, ਕੰਟਰੈਕਟ ਫਾਰਮਿੰਗ ਕਰ ਰਹੇ ਨੇ। ਆਉਂਦੇ ਨੇ ਕਿ ਗੌਰਮੈਂਟ ਨਹੀਂ ਲਏਗੀ ਕਿਸਾਨਾਂ ਕੋਲੋਂ ਫਸਲ, ਕੰਟਰੈਕਟ 'ਤੇ ਤੁਸੀਂ ਦਿਓ ਪ੍ਰਾਈਵੇਟ ਵੱਡੀਆਂ ਕੰਪਨੀਆਂ ਨੂੰ। ਉਹਨੇ ਕਿਹਾ ਕੀ ਹੋਏਗਾ, 15 ਸਾਲ ਦਾ ਤੁਹਾਡੇ ਨਾਲ ਕੰਟਰੈਕਟ ਕਰਨਗੇ, ਉਹਦੇ ਵਿੱਚ ਤੁਹਾਨੂੰ ਜਿੱਥੇ 50,000 ਇਸ ਟਾਈਮ ਕਿੱਲੇ ਦਾ ਠੇਕਾ ਹੈ, ਉਹ ਤੁਹਾਨੂੰ ਲੱਖ ਰੁਪਇਆ ਠੇਕਾ ਦੇਣਗੇ। ਇੰਡੀਵਿਜੂਅਲ ਜੱਟ ਨੇ, ਉਹ ਇੰਡੀਵਿਜੂਅਲ ਬੰਦਾ, ਉਹਨੇ ਤਾਂ ਪਾਗਲ, ਉਹਨੇ ਕਹਿਣਾ ਯਾਰ ਲੱਖ ਰੁਪਇਆ ਮਿਲ ਰਿਹਾ, 50,000 ਜਾਂ ਲੈ ਲਓ। ਉਹ ਇੰਝ ਹੋਣਾ ਜਿੰਝ ਫਲਸਤੀਨੀਆਂ ਦੇ ਨਾਲ ਹੋਇਆ। ਉਹਨਾਂ ਨੂੰ ਮਹਿੰਗੀਆਂ ਜ਼ਮੀਨਾਂ ਯਹੂਦੀਆਂ ਨੇ ਕੀ ਨਾਂ ਹੈ ਲੈ ਲਈਆਂ ਉਹਨਾਂ ਕੋਲੋਂ, ਬਾਅਦ 'ਚ ਕਬਜ਼ਾ ਕਰਕੇ। ਇੰਝ ਹੀ ਸਰਮਾਇਆਦਾਰ ਵੀ ਬੇਸਿਕਲੀ ਉਹਨਾਂ ਨੇ ਇੰਝ ਹੀ ਕਰਨਾ ਹੈ, ਪਹਿਲਾਂ ਲਾਲਚ ਦੇਣਾ। ਜਿੰਝ ਨਸ਼ੇ 'ਤੇ ਲਾਈ ਦਾ, ਪੂਰੇ ਇਹਨਾਂ ਨੇ ਚੜ੍ਹਦੇ ਪੰਜਾਬ ਨੂੰ ਖਾਸ ਤੌਰ 'ਤੇ ਨਸ਼ੇ 'ਤੇ ਲਾ ਦਿੱਤਾ। ਕਿਵੇਂ ਨਸ਼ੇ 'ਤੇ ਲਾਈ ਦਾ, ਪਹਿਲਾਂ ਕਿਸੇ ਨੂੰ ਫ੍ਰੀ ਨਸ਼ਾ ਦਿਓ, ਜਦੋਂ ਉਹ ਲੱਗ ਜਾਂਦਾ ਫਿਰ ਉਹਨੂੰ ਲੁੱਟੋ, ਉਹਦੇ ਕੋਲੋਂ ਐਕਸਪਲਾਈਟ ਕਰੋ, ਉਹਦੇ ਕੋਲ ਪੈਸੇ ਕਢਾਓ। ਇੰਝ ਹੀ ਇਹਨਾਂ ਨੇ ਕਿਸਾਨਾਂ ਨੂੰ ਨਸ਼ੇ 'ਤੇ ਲਾਣਾ ਕੰਟਰੈਕਟ ਫਾਰਮਿੰਗ ਦੇ ਨਾਲ। ਗੌਰਮੈਂਟ ਦੀ ਕੋਈ ਪ੍ਰੋਟੈਕਸ਼ਨ ਨਹੀਂ ਹੋਣੀ। 2-4 ਸਾਲ ਬਾਅਦ ਉਹ ਜਿਹੜੇ ਕੰਪਨੀਆਂ ਹੋਣੀਆਂ ਨੇ, ਉਹਨਾਂ ਨੇ ਕਹਿਣਾ ਜੀ ਸਾਨੂੰ ਤਾਂ ਨੁਕਸਾਨ ਹੋ ਰਿਹਾ, 20,000 ਅਸੀਂ ਦਿਆਂਗੇ ਤੁਹਾਨੂੰ ਠੇਕਾ। ਉਹ ਬੜੀ ਸੋਹਣੀ ਉਹਨੇ ਸਿੱਖ ਮੁੰਡੇ ਨੇ ਗੱਲ ਕੀਤੀ ਕਿ ਅਸੀਂ ਹੁਣ ਇਹ ਕਿਸੇ ਠੇਕੇਦਾਰ ਨਾਲ ਤਾਂ ਲੜਾਈ ਕਰ ਸਕਦੇ ਹਾਂ, ਠੇਕੇ 'ਤੇ ਜ਼ਮੀਨ ਦਿੱਤੀ ਹੋਈ, ਅਸੀਂ ਪੰਚਾਇਤ ਪਾ ਲੈਂਦੇ ਹਾਂ, ਅਸੀਂ ਬੰਦੇ ਪਾ ਕੇ ਗੱਲ ਮੁਕਾ ਲੈਂਦੇ ਹਾਂ। ਅੰਬਾਨੀ ਦੇ ਖਿਲਾਫ ਅਸੀਂ ਕਿਤੇ ਕੋਲ ਜਾਵਾਂਗੇ, DC ਵੀ ਉਹਦੇ ਕੋਲ ਡਰਦੇ ਨੇ, ਜੱਜ ਵੀ ਉਹਦੇ ਕੋਲ ਡਰਦੇ ਨੇ। ਅੰਬਾਨੀ ਅਡਾਨੀ ਜਿਹੜੇ ਵੱਡੇ ਵੱਡੇ ਸਰਮਾਇਆਦਾਰ ਨੇ, ਉਹਨਾਂ ਨੂੰ ਅਸੀਂ ਕਿਵੇਂ ਲੜਾਂਗੇ। ਇੱਕ ਤਾਂ ਕੰਟਰੈਕਟ ਫਾਰਮਿੰਗ ਜਿਹੜੀ ਕਿਸਾਨਾਂ ਨੂੰ ਲੁੱਟਣ ਵਾਸਤੇ। ਫਿਰ ਪਹਿਲਾਂ ਇਹਨਾਂ ਨੇ ਪਾਣੀ ਲੁੱਟਿਆ। ਹਰਮੀਤ ਨੇ ਗਾਣਾ ਬੜਾ ਸੋਹਣਾ ਬਣਾਇਆ ਸੀ ਕਿ ਸਾਨੂੰ ਜੰਗ ਨਵੀਂ ਪੇਸ਼ ਹੋਈ, ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ। ਦਿੱਲੀ ਨੇ ਪਹਿਲਾਂ ਪਾਣੀ ਲੁੱਟਿਆ, ਦਿੱਲੀ ਹੁਣ ਜ਼ਮੀਨ ਵੀ ਖੋਣਾ ਚਾਹੁੰਦੀ ਹੈ। ਦੂਜਾ ਉਹਨੇ ਆਖਿਆ ਕਿ ਪ੍ਰਾਈਵੇਟ ਸਰਕਾਰੀ ਮੰਡੀ ਦੇ ਮੁਕਾਬਲੇ 'ਚ ਪ੍ਰਾਈਵੇਟ ਮੰਡੀ ਬਣੇਗੀ, ਬੜੀ ਸੋਹਣੀ ਮੰਡੀ ਹੋਏਗੀ। ਸਰਕਾਰੀ ਮੰਡੀਆਂ ਗੰਦੀਆਂ ਹੁੰਦੀਆਂ ਨੇ, ਐਡੀਆਂ ਵੈਲ ਮੈਨੇਜ ਨਹੀਂ ਹੁੰਦੀਆਂ। ਪ੍ਰਾਈਵੇਟ ਮੰਡੀ ਬੜੀ ਬਿਹਤਰ ਹੋਏਗੀ। ਜੱਟ ਜਾਣਗੇ ਉੱਥੇ ਆਪਣੀ ਫਸਲ ਲੈ ਕੇ, ਉਹਨਾਂ ਨੂੰ ਚਾਹ ਪਾਣੀ ਪਿਆਈ ਜਾਏਗੀ, AC 'ਚ ਬਹਾਇਆ ਜਾਏਗਾ। 2-4 ਸਾਲਾਂ ਬਾਅਦ ਉਹਨਾਂ ਨੂੰ ਆਪਣੀ ਮਰਜ਼ੀ, ਪਹਿਲਾਂ ਉਹਨਾਂ ਨੂੰ ਅੱਛੀ ਕੀਮਤ ਦਿੱਤੀ ਜਾਏਗੀ, 2-4 ਸਾਲਾਂ ਬਾਅਦ ਉਹਨਾਂ ਨੂੰ ਆਪਣੀ ਮਰਜ਼ੀ ਦੀ ਕੀਮਤ, ਥੋੜ੍ਹੀ ਕੀਮਤ 'ਤੇ ਉਹਨਾਂ ਕੋਲੋਂ ਗੰਦਮ ਖਰੀਦ ਕੇ ਉਹਨਾਂ ਨੂੰ ਜ਼ਲੀਲ ਕੀਤਾ ਜਾਏਗਾ। ਗੌਰਮੈਂਟ ਦੀ ਦੇ ਵਿੱਚ ਇੰਟਰਵੈਂਸ਼ਨ ਹੀ ਨਹੀਂ ਹੋਣੀ। ਹਕੂਮਤ ਇਨਸਾਨਾਂ ਨੇ ਤਾਂ ਬਣਾਈ ਸੀ ਕਿ ਸਾਨੂੰ ਪ੍ਰੋਟੈਕਟ ਕਰੇ। ਹਕੂਮਤ ਆਵਾਮ ਨੂੰ ਪ੍ਰੋਟੈਕਟ ਨਹੀਂ ਕਰਦੀ, ਸਰਮਾਇਆਦਾਰਾਂ ਨੂੰ ਪ੍ਰੋਟੈਕਟ ਕਰਦੀ ਹੈ। ਔਰ ਕਿਉਂ ਪ੍ਰੋਟੈਕਟ ਕਰਦੀ ਹੈ ਕਿ ਮੀਡੀਆ ਦੇ ਜ਼ਰੀਏ ਪ੍ਰੋਪੇਗੈਂਡਾ ਕਰਕੇ ਜਿਤਾਇਆ ਹੀ ਉਹਨੂੰ ਜਾਂਦਾ। ਮੋਦੀ ਦੇ ਪਿੱਛੇ ਹੁਣ ਮੋਦੀ ਪਾਵਰ ਨਹੀਂ ਹੈ, ਅਸਲ ਪਾਵਰ ਅੰਬਾਨੀ ਹੈ, ਅਡਾਨੀ ਹੈ, ਇਹ ਜਿੰਨੇ ਵੱਡੇ ਸਰਮਾਇਆਦਾਰ ਨੇ ਜਿਨ੍ਹਾਂ ਦੇ ਹੱਥ 'ਚ ਮੀਡੀਆ, ਜਿਹੜਾ ਪਬਲਿਕ ਓਪੀਨੀਅਨ ਬਣਾਉਂਦੇ ਨੇ। ਉੱਤੋਂ ਅੰਧ ਬਖਤ ਜਿਹੜੇ ਨੇ, ਉਹ ਜਿਹੜਾ ਬੰਦਾ ਹੱਕ ਸੱਚ ਦੀ ਗੱਲ ਕਰੇ ਉਹਨੂੰ ਕਹਿ ਦਿੰਦੇ ਨੇ ਖਾਲਿਸਤਾਨੀ ਹੈ। ਉੱਤੇ ਜਿਹੜੇ ਬੰਦੇ ਨਹੀਂ ਵੀ ਹੈ ਖਾਲਿਸਤਾਨੀ, ਇਹਨਾਂ ਨੇ ਉਹਨਾਂ ਨੂੰ ਵੀ ਖਾਲਿਸਤਾਨੀ ਬਣਾ ਦੇਣਾ। ਐਂਦੇ ਆ ਜਾਹਲ ਨੇ, ਮੀਡੀਆ ਨੇ ਇਹਨਾਂ ਨੂੰ ਬ੍ਰੇਨ ਵਾਸ਼ ਕੀਤਾ। ਔਰ ਸ਼ਹਿਰੀ ਨੇ ਆ ਜ਼ਿਆਦਾਤਰ, ਅਰਬਨ ਮਿਡਲ ਕਲਾਸ ਜਿੱਡੀ ਬੇਅਕਲ ਕੋਈ ਵੀ ਦੁਨੀਆ 'ਤੇ ਮਖਲੂਕ ਕੋਈ ਨਹੀਂ ਹੈ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇਨਸਾਨਾਂ ਦੇ ਅਸਲ ਮਸਾਇਲ ਕੀ ਨੇ, ਕਿਸਾਨਾਂ ਦੇ ਅਸਲ ਮਸਾਇਲ ਕੀ ਨੇ। ਫਿਰ ਉਹ ਤੀਸਰੀ ਗੱਲ ਇਹ ਕਰ ਰਿਹਾ ਸੀ ਕਿ ਕੋਈ ਜਿਹੜਾ ਨਾ ਪਿੰਡਾਂ ਦੇ ਵਿੱਚ ਨਹੀਂ ਹੈ, ਸਟੋਰੇਜ ਫੈਸਿਲਿਟੀ ਨਹੀਂ ਹੈ। ਜਦੋਂ ਸਟੋਰੇਜ ਫੈਸਿਲਿਟੀ ਨਹੀਂ, ਅੱਗੇ ਤਾਂ ਗੌਰਮੈਂਟ ਨੂੰ ਅਸੀਂ ਵੇਚਦੇ ਨੇ, ਉਹ ਸਟੋਰ ਕਰ ਲੈਂਦੀ ਹੈ ਸਾਡੀ ਫਸਲ। ਹੁਣ ਗੌਰਮੈਂਟ ਜਦੋਂ ਸਾਡੀ ਕੋਲੋਂ ਲਏਗੀ ਨਹੀਂ, ਅਸੀਂ ਸਟੋਰ ਨਹੀਂ ਕਰ ਸਕਾਂਗੇ, ਅਤੇ ਸਾਡੀ ਫਸਲ ਖਰਾਬ ਹੋਏਗੀ। ਬਲੈਕਮੇਲਿੰਗ 'ਤੇ ਅਸੀਂ ਉਹਨਾਂ ਨੂੰ ਵੇਚਣੀ ਪਏਗੀ ਸਾਨੂੰ ਪੌਣੇ ਦਾਮ 'ਚ। ਇਹ ਹੀ ਪਾਕਿਸਤਾਨ ਦੇ ਵਿੱਚ, ਪੰਜਾਬ ਅਤੇ ਸਿੰਧ ਦੇ ਵਿੱਚ ਹੁੰਦਾ ਹੈ ਕਿ ਜਿਹੜੇ ਗੰਨੇ ਦੇ ਸ਼ੂਗਰ ਮਾਫੀਆ ਹੈ,
ਸ਼ੂਗਰ ਦੀਆਂ ਫੈਕਟਰੀਆਂ ਨੇ, ਉਹ ਕੀ ਕਰਦੀਆਂ ਨੇ, ਗੰਨੇ ਵਾਲਿਆਂ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ 2-2 ਹਫ਼ਤੇ ਖਲੋਤੀਆਂ ਰਹਿੰਦੀਆਂ ਨੇ। ਜਦੋਂ ਧੁੱਪ 'ਚ ਖਲੋ ਖਲੋ ਕੇ ਗੰਨੇ ਦਾ ਰਸ ਉੱਡ ਜਾਂਦਾ ਅਤੇ ਗੰਨੇ ਹੋ ਜਾਂਦੇ ਨੇ ਫੋਕੇ, ਉਹ ਭਾਰ ਘੱਟ ਜਾਂਦਾ, ਉਦੋਂ ਸਸਤਾ ਖਰੀਦਦੇ ਨੇ। ਇੰਝ ਬਲੈਕਮੇਲ ਮਾਫੀਆਜ਼ ਕਰਦੇ ਨੇ, ਭਾਵੇਂ ਪਾਕਿਸਤਾਨ 'ਚ ਹੋਣ, ਭਾਵੇਂ ਇੰਡੀਆ 'ਚ ਹੋਣ, ਭਾਵੇਂ ਅਮਰੀਕਾ 'ਚ ਹੋਣ। ਖੈਰ ਉੱਥੇ ਜ਼ਰਾ ਘੱਟ, ਉੱਥੇ ਵੀ ਮਾਫੀਆਜ਼ ਹੈ ਨੇ। ਸਟੋਰੇਜ ਫੈਸਿਲਿਟੀ, ਚਾਈਨਾ ਦੀ ਤਰੱਕੀ ਕਰਨ ਦੀ ਵਜ੍ਹਾ ਕੀ ਸੀ? ਚਾਈਨਾ ਨੇ ਹਰ ਪਿੰਡ ਦੇ ਵਿੱਚ ਸਟੋਰੇਜ ਬਣਾ ਦਿੱਤੀ। ਚਾਈਨਾ ਨੇ ਆਪਣੇ ਕਿਸਾਨ ਨੂੰ ਚੁੱਕਿਆ। ਇੰਡੀਆ, ਪਾਕਿਸਤਾਨ ਔਰ ਦੂਜੇ ਥਰਡ ਵਰਲਡ ਕੰਟਰੀ ਔਰ ਥਰਡ ਕਲਾਸ ਕੰਟਰੀ ਦੀ ਜਿਹੜੀ 2 ਨੰਬਰ ਐਲੀਟ ਕਲਾਸ ਹੈ, ਆਪਣੇ ਕਿਸਾਨ ਨੂੰ ਲੁੱਟ ਰਹੀ। ਚਾਈਨਾ ਨੇ ਕਿਸਾਨ ਨੂੰ ਚੁੱਕ ਕੇ ਤਰੱਕੀ ਕਰ ਗਿਆ ਚਾਈਨਾ। ਫਿਰ ਇਹਨਾਂ ਨੇ ਤੀਜਾ ਕੰਮ ਇਹ ਕੀਤਾ ਕਿ ਇਹਨਾਂ ਨੇ ਜਿਹੜਾ ਗੱਲਾ ਹੈ, ਅਨਾਜ ਹੈ, ਮਕਈ ਹੈ, ਦਾਲਾਂ ਨੇ, ਤੇਲ ਹੈ, ਖਾਣ ਵਾਲਾ ਤੇਲ, ਗੰਢੇ ਨੇ ਯਾਨੀ ਓਨੀਅਨ ਨੇ, ਆਲੂ ਨੇ, ਇਹਨਾਂ ਨੇ ਅਸੈਂਸ਼ੀਅਲ ਆਈਟਮਸ 'ਚੋਂ ਕੱਢ ਦਿੱਤਾ ਕਿ ਇਹ ਜ਼ਰੂਰੀ ਸ਼ੈਵਾਂ ਨਹੀਂ, ਆ ਲੱਗਿਆ ਰੋਜ਼ਮਰਾ ਦੀਆਂ ਸ਼ੈਵਾਂ ਨੇ। ਹੁਣ ਇਹ ਸ਼ੈਵਾਂ ਜਦੋਂ ਇਹਨਾਂ ਅਸੈਂਸ਼ੀਅਲ ਆਈਟਮਸ 'ਚੋਂ ਕੱਢ ਦਿੱਤੀਆਂ ਨੇ ਨਵੇਂ ਕਾਨੂੰਨ 'ਚ, ਅਤੇ ਸਰਮਾਇਆਦਾਰ ਇਹਨਾਂ ਨੂੰ ਜ਼ਖੀਰਾ ਕਰਕੇ ਬਾਅਦ 'ਚ ਮਹਿੰਗਾ ਵੇਚਣਗੇ। ਅਤੇ ਇੰਝ ਹੀ ਸਾਰੀ ਦੁਨੀਆ ਦੇ ਪਹਿਲਾਂ ਫਿਰ ਵੀ ਰਸ਼ੀਆ, ਸੋਵੀਅਤ ਯੂਨੀਅਨ ਮੌਜੂਦ ਸੀ, ਜਿਹੜਾ ਗਰੀਬਾਂ ਦੀ ਆਵਾਜ਼ ਸੀ। ਭਾਵੇਂ ਚਲੋ ਫਲਾਡ ਸਿਸਟਮ ਸੀ, ਉਹਨਾਂ ਦੀਆਂ ਗਲਤੀਆਂ ਹੋਣਗੀਆਂ, ਲੇਕਿਨ ਹੁਣ ਤਾਂ ਕੋਈ ਪੈਰਲਲ ਆਵਾਜ਼ ਹੀ ਨਹੀਂ ਹੈ। ਹੁਣ ਜਦੋਂ ਕਮਿਊਨਿਜ਼ਮ ਨੂੰ ਗਲੋਬਲ ਕੈਪੀਟਲਿਜ਼ਮ ਨੇ ਸ਼ਿਕਸਤ ਦੇ ਦਿੱਤੀ ਹੈ, ਅਮਰੀਕਾ ਵੀ ਉਹਦੇ ਅੱਗੇ ਸਜਦਾ, ਅਮਰੀਕਾ ਦੇ ਅੱਗੇ ਇੰਡੀਆ ਵੀ ਸਜਦਾ ਰੇਜ਼ ਹੈ, ਚਾਈਨਾ ਵੀ, ਸਾਰੇ ਕੈਪੀਟਲਿਸਟ ਆਪਸ 'ਚ ਰਲ ਗਏ ਨੇ, ਕੋਈ ਮੁਖਾਲਫ ਆਵਾਜ਼ ਹੀ ਨਹੀਂ ਹੈ। ਹੁਣ ਕੈਪੀਟਲਿਜ਼ਮ ਕਮਿਊਨਿਜ਼ਮ ਦੀ ਲੜਾਈ ਨਹੀਂ ਹੈ, ਹੁਣ ਚਾਈਨਾ ਅਮਰੀਕਾ ਦੇ ਸਿਸਟਮ ਦੀ ਲੜਾਈ ਹੈ। ਪਹਿਲਾਂ ਤਾਂ ਸੀ 2 ਆਈਡੀਆਲੋਜੀਜ਼ ਦੀ ਲੜਾਈ ਸੀ, ਹੁਣ 2 ਸਿਵਲਾਈਜੇਸ਼ਨਸ ਦੀ ਲੜਾਈ ਕਹਿ ਸਕਦੇ ਹੋ, ਵੈਸਟਰਨ ਸਿਵਲਾਈਜੇਸ਼ਨ ਵਰਸਿਸ ਚਾਈਨੀਜ਼ ਸਿਵਲਾਈਜੇਸ਼ਨ। ਅਤੇ ਉਹਦੇ ਵਿੱਚ ਹਿੰਦੂ ਰਾਸ਼ਟਰ ਵਾਲੇ ਵੈਸਟਰਨ ਸਿਵਲਾਈਜੇਸ਼ਨ ਦੇ ਕੁੱਤੇ ਬਣਨ ਨੂੰ ਤਿਆਰ ਨੇ, ਜਿਹੜੇ ਅੰਧ ਵਗਤ ਨੇ। ਪੂਰੇ ਇੰਡੀਅਨ ਨੂੰ ਤਾਂ ਨਹੀਂ ਮੈਂ ਕੁਛ ਕਹਿੰਦਾ, ਬੜੇ ਸੈਂਸੇਬਲ ਲੋਕ ਵੀ ਨੇ ਇੰਡੀਆ 'ਚ, ਅਤੇ ਲੇਕਿਨ ਅੰਧ ਵਗਤ ਜਿਹੜੇ ਮੋਦੀ ਦੇ ਚਮਚੇ ਨੇ, ਉਹਨਾਂ ਦਾ ਕੰਮ ਇਹ ਮੈਨੂੰ, ਇਹ ਜਿਹੜੀ ਕੁਛ ਡਾਕੂਮੈਂਟਸ ਨੇ, ਕੁਛ ਨੇ ਮੈਨੂੰ, ਇੱਕ ਕੈਨੇਡਾ 'ਚ ਬੈਠੀ ਹੈ ਸਿੱਖ ਕੁੜੀ, ਉਹਨੇ ਮੈਨੂੰ ਇਹ ਸਾਰੇ ਨਾ ਵਟਸਐਪ ਕੀਤੇ ਨੇ, ਉਹ ਮਤਲਬ ਇਨਬੋਕਸ ਕੀਤੇ ਨੇ ਫੇਸਬੁੱਕ 'ਤੇ। ਉਹਨੇ ਮੈਨੂੰ ਕਿਹਾ ਕਿ ਮੇਰਾ ਨਾਂ ਨਹੀਂ ਤੂੰ ਲੈਣਾ। ਪਹਿਲਾਂ ਉਹਨਾਂ ਆਖਿਆ ਸੀ ਕਿ ਮੇਰਾ ਨਾਂ ਨਹੀਂ ਲੈਣਾ, ਕਿਉਂਕਿ ਰਾਹ ਦਾ ਖਤਰਾ ਹੈ ਕਿ ਸਾਨੂੰ ਇਹ ਟੈਰਰਾਈਜ਼ ਕਰਦੇ ਨੇ, ਤਰਾਂਦੇ ਨੇ। ਅਤੇ ਤੁਸੀਂ ਜਦੋਂ ਲੋਕਾਂ ਨੂੰ ਦਬਾਓਗੇ, ਲੋਕਾਂ ਕੋਲ ਪਾਣੀ ਖੋਲੋਗੇ, ਫਿਰ ਜ਼ਮੀਨ ਖੋਲੋਗੇ, ਅਤੇ ਜਿਹੜਾ ਆਵਾਜ਼ ਚੁੱਕੇਗਾ ਉਹਨੂੰ ਗੱਦਾਰ ਕਹਿ ਦਿਓਗੇ, ਐਂਟੀ ਨੈਸ਼ਨਲ ਕਹਿ ਦਿਓਗੇ, ਅਤੇ ਤੁਸੀਂ ਜ਼ਿਆਦਾ ਲੋਕਾਂ ਨੂੰ ਐਂਟੀ ਨੈਸ਼ਨਲ ਬਣਾ ਲਓਗੇ। ਜਿਹੜਾ ਖਾਲਿਸਤਾਨੀ ਨਹੀਂ ਵੀ ਹੋਏਗਾ, ਤੁਸੀਂ ਉਹਨੂੰ ਬਣਾ ਲਓਗੇ। ਮੈਂ ਗੱਲਾਂ ਤਾਂ ਕਰ ਰਿਹਾ, ਇੱਕ ਕਿ ਅਸੀਂ ਪੰਜਾਬੀ ਹਾਂ, ਚੜ੍ਹਦੇ ਪੰਜਾਬ ਵਾਲੇ ਵੀ, ਲਹਿੰਦੇ ਪੰਜਾਬ ਵਾਲੇ ਵੀ। ਸਾਨੂੰ ਅੰਗਰੇਜ਼ ਨੇ ਸਾਨੂੰ ਡਿਵਾਈਡ ਕੀਤਾ, ਸਾਡੀ ਮਰਜ਼ੀ ਨਹੀਂ ਸੀ ਹੈ ਅਲੱਗਾ ਹੋਣ ਦੀ, ਸਾਨੂੰ ਆਪਸ 'ਚ ਲੜਾ ਕੇ ਮਰਵਾਇਆ ਜਿੱਥੇ ਵੀ ਅੰਗਰੇਜ਼ ਗਿਆ। ਜਾਂ ਹਿੰਦੂ ਲੀਡਰਸ਼ਿਪ ਨੇ, ਮੈਂ ਆਮ ਹਿੰਦੂ ਨੂੰ ਤਾਂ ਬਲੇਮ ਨਹੀਂ ਕਰਾਂਗਾ, ਲੇਕਿਨ ਹਿੰਦੂ ਲੀਡਰਸ਼ਿਪ ਨੇ ਜਿਹੜਾ ਉਹਦੀ ਸਾਰਾ ਫਸਾਦ ਦੀ, ਜਿਹੜਾ ਵੱਡੇ ਫਸਾਦੀ ਅੰਗਰੇਜ਼ ਸਨ। ਦੂਜੇ ਨੰਬਰ 'ਤੇ ਹਿੰਦੂ ਲੀਡਰਸ਼ਿਪ ਜਿਹੜੀ ਸੀ, ਕੋਈ ਵੀ ਕੰਸੈਸ਼ਨ ਦੇਣ ਨੂੰ ਤਿਆਰ ਨਹੀਂ ਸੀ ਜਿਨਾਹ ਨੂੰ। ਇਹ ਗੱਲ ਮਾਸਟਰ ਤਾਰਾ ਸਿੰਘ ਵੀ ਕਹੀ ਹੈ, ਅਤੇ ਯੁਵਰਾਜ ਸਿੰਘ ਦਾ ਪਿਓ ਹੈ, ਉਹ ਪੰਜਾਬੀ ਫਿਲਮਾਂ 'ਚ ਹੁੰਦਾ, ਲਵ ਪੰਜਾਬ 'ਚੋਂ ਬੜਾ ਸੋਹਣਾ ਜਿਹਾ ਬਾਬਾ, ਮੈਨੂੰ ਉਹਦਾ ਨਾਂ ਭੁੱਲ ਗਿਆ, ਇਹ ਕ੍ਰਿਕਟਰ ਯੁਵਰਾਜ ਸਿੰਘ ਦਾ ਪਿਓ ਸੀ, ਉਹ ਵੀ ਇਹੀ ਗੱਲ ਕਹਿ ਰਿਹਾ ਸੀ ਕਿ ਅੰਗਰੇਜ਼ ਨੇ, ਇਹਨਾਂ ਨੇ ਜਿਨਾਹ ਦੀ ਕੋਈ ਗੱਲ ਮੰਨੀ ਨਹੀਂ, ਕੋਈ ਮਤਲਬ ਵੈਲਿਡ ਆਰਗੂਮੈਂਟ ਵੀ ਨਹੀਂ ਮੰਨਿਆ। ਜਿੰਜ ਕੈਬਨਿਟ ਮਿਸ਼ਨ ਪਲਾਨ 'ਚ ਇਹ ਸੀ ਕਿ ਅਟਾਨਮਸ ਕਰ ਦਿਓ ਬੰਗਾਲ, ਇੱਕ ਸੂਬਿਆਂ ਦੇ 3 ਗਰੁੱਪ ਬਣਾ ਦਿਓ, ਇੱਕ ਹਿੰਦੂ ਗਰੁੱਪ, 2 ਮੁਸਲਿਮ ਗਰੁੱਪ, ਬੰਗਾਲ ਅਤੇ ਅਸਾਮ ਇੱਕ ਪਾਸੇ ਕਰ ਦਿਓ, ਅਤੇ ਪੰਜਾਬ, ਸਿੰਧ, ਬਲੋਚਿਸਤਾਨ ਇੱਕ ਪਾਸੇ ਕਰ ਦਿਓ, ਹਿੰਦੂ ਪ੍ਰੋਵਿੰਸਿਸ ਇੱਕ ਕਰ ਦਿਓ। ਅਤੇ 10 ਸਾਲ ਤੱਕ ਕੈਬਨਿਟ ਮਿਸ਼ਨ ਪਲਾਨ ਸੀ ਕਿ ਜੇ ਤੁਹਾਡੀ ਆਪਸ 'ਚ ਪੈਚਅਪ ਹੋ ਗਿਆ ਤਾਂ ਇੱਕ ਲੂਜ਼ ਜੀ ਫੈਡਰੇਸ਼ਨ ਹੋ ਜਾਂਦੀ, ਅਤੇ ਜੇ ਇੰਝ ਦੀ ਵੀ ਹੋ ਜਾਂਦੀ, ਕੋਈ ਸਾਨੂੰ ਕਨਸਟੀਟਿਊਸ਼ਨਲ ਪ੍ਰੋਟੈਕਸ਼ਨਸ ਮਿਲ ਜਾਂਦੀਆਂ ਅਤੇ ਪਾਰਟੀਸ਼ਨ ਨਾ ਹੁੰਦੀ। ਬ੍ਰਿਟਿਸ਼ ਚਲੋ ਪਾਰਟੀਸ਼ਨ ਚਾਹੁੰਦੇ ਹਨ, ਅਤੇ ਹਿੰਦੂ ਲੀਡਰਸ਼ਿਪ ਵੀ ਜਿਹੜੀ ਸੀ ਨਾ, ਉਹ ਆਂਦੀ ਸੀ ਕਿ ਮੁਸਲਮਾਨਾਂ ਨੂੰ ਕੋਈ ਹੱਕ ਨਹੀਂ ਦੇਣਾ। ਅਤੇ ਜੋ ਮੋਦੀ ਕਰ ਰਿਹਾ ਇਸ ਟਾਈਮ ਮੁਸਲਮਾਨਾਂ ਨਾਲ, ਜਾਂ ਕਸ਼ਮੀਰ 'ਚ ਜਿੰਨਾ ਜ਼ੁਲਮ ਕਰ ਰਹੇ ਨੇ, ਅਤੇ ਸਾਨੂੰ ਤਾਂ ਹੁਣ ਵਾਕਈ ਲੱਗਦਾ ਕਿ ਜਿੰਨਾ ਸਹੀ ਸੀ ਜੋ ਤੁਸੀਂ ਕਰ ਰਹੇ ਹੋ। ਉਹਨੇ ਯੁਵਰਾਜ ਸਿੰਘ ਦੇ ਪਿਓ ਨੇ ਕਿਹਾ ਕਿ ਜਿਨਾਹ ਨੇ ਆਖਿਆ ਸੀ ਉਹਨੂੰ, ਤਾਰੇ ਸਿੰਘ ਨੂੰ, ਕਿ ਹਾਲੇ ਇਹਨਾਂ ਦੇ ਹੱਥ 'ਚ ਪਾਵਰ ਨਹੀਂ ਹੈ, ਇਹ ਰਹੇ ਨੇ ਗੁਲਾਮ, ਜਦੋਂ ਇਹਨਾਂ 'ਚ ਤਾਕਤ ਆਏਗੀ ਉਦੋਂ ਇਹ ਤੁਹਾਡਾ ਕੀ ਹਾਲ ਕਰਨਗੇ, ਤੁਹਾਡੇ ਸਿਰ 'ਤੇ ਪੱਗਾਂ ਨਹੀਂ ਛੱਡਣਗੇ। ਇਹਨਾਂ ਵਾਕਈ ਨਹੀਂ ਛੱਡੀਆਂ, ਇਹਨਾਂ ਗੋਲਡਨ ਟੈਂਪਲ ਦੇ ਉੱਤੇ ਫੌਜਾਂ ਚਾੜ ਦਿੱਤੀਆਂ। ਇਹ ਹੁਣ ਮੈਨੂੰ ਇਹ ਕਹਿ ਦੇਣਗੇ ਜੀ ਤੂੰ ਪ੍ਰਾਪੋਗੰਡਾ ਕਰ ਰਿਹਾ। ਗੱਲ ਇਹ ਵੀ ਕਿ ਕਿਸਾਨ ਨੂੰ ਤੁਸੀਂ ਬਚਾਓ, ਆਪਣੇ ਕਿਸਾਨ ਨੂੰ ਸਬਸਿਡੀ ਦਿਓ, ਉਹਨੂੰ ਸਹੂਲਤ ਦਿਓ। ਜਦੋਂ ਲੋਕ ਖੁਸ਼ ਹੋਣਗੇ ਨਾ, ਤਾਂ ਨਾ ਕੋਈ ਖਾਲਿਸਤਾਨ ਬਣੇਗਾ, ਅਤੇ ਨਾ ਕੋਈ ਇੰਡੀਆ ਟੁੱਟਣ ਦੀ ਹੋਏਗੀ। ਜਦੋਂ ਤੁਸੀਂ ਲੋਕਾਂ ਨੂੰ ਦਬਾਓਗੇ, ਚੰਦ ਸਰਮਾਇਆਦਾਰਾਂ ਨੂੰ ਤੁਸੀਂ ਪ੍ਰੋਟੈਕਸ਼ਨ ਦਿਓਗੇ, ਸਾਰੀ ਲੋਕਾਂ ਦੀ ਜ਼ਮੀਨ ਪਾਣੀ ਖੋਹ ਕੇ ਚੰਦ ਬੰਦਿਆਂ ਦੇ ਹੱਥ 'ਚ ਦੇ ਦਿਓਗੇ। ਦਿੱਲੀ ਦੇ ਵਿੱਚ ਤਾਂ ਉਹ ਫਜ਼ਾ ਇੰਨੀ ਗੰਦੀ ਹੋ ਗਈ ਹੈ ਫੈਕਟਰੀਆਂ ਦੇ ਧੂੰਏ ਨਾਲ, ਕਿ ਹਵਾ ਵਿਕ ਰਹੀ ਹੈ। ਮੈਂ ਇੱਕ ਵੇਖਣ ਡਿਆ ਸਾ ਆਰਗੂਮੈਂਟ, ਹਵਾ ਹੁਣ ਚੰਦ ਅਮੀਰ ਬੰਦੇ ਹੀ ਲੈ ਸਕਦੇ ਨੇ। ਪਹਿਲਾਂ ਇਹਨਾਂ ਨੇ ਪਾਣੀ ਵੇਚਿਆ, ਪਾਣੀ ਵੇਚਣ ਦੀ ਪਾਬੰਦੀ ਹੋਣੀ ਚਾਹੀਦੀ ਹੈ ਕਿ ਪਾਣੀ ਇਨਸਾਨਾਂ ਨੂੰ ਵੇਚਿਆ ਜਾਏ, ਪਾਣੀ ਸਾਫ਼ ਮਿਲਣਾ ਚਾਹੀਦਾ।
ਫੈਕਟਰੀਆਂ ਤੇ ਪਾਬੰਦੀ ਹੋਣੀ ਚਾਹੀਦੀ ਹੈ ਕਿ ਉਹ ਪਾਣੀ ਗੰਦਾ ਨਾ ਕਰਨ, ਹਵਾ ਗੰਦੀ ਨਾ ਕਰਨ। ਇਹ ਉਲਟਾ ਕੀ ਕਰ ਰਹੇ ਨੇ, ਸਰਮਾਇਆਦਾਰ ਫੈਕਟਰੀ ਪਾਣੀ ਗੰਦਾ ਕਰਦੇ ਨੇ, ਹਵਾ ਗੰਦੀ ਕਰਦੇ ਨੇ, ਬਾਅਦ ਦੇ ਵਿੱਚ ਪਾਣੀ ਸਾਫ਼ ਕਰਕੇ ਵੇਚਦੇ ਨੇ, ਹਵਾ ਸਾਫ਼ ਕਰਕੇ ਵੇਚਦੇ ਨੇ। ਇੰਝ ਇਹਨਾਂ ਨੇ ਸਾਰੇ ਇਨਸਾਨਾਂ ਨੂੰ ਘੇਰਾ ਪਾਇਆ ਅਤੇ ਸਾਰੇ ਇਨਸਾਨਾਂ ਨੂੰ ਆਪਣੀ ਜ਼ੁਬਾਨ ਦੇ ਵਿੱਚ ਆਪਣੀ ਕੌਮ ਨੂੰ ਸਮਝਾਉਣ ਦੀ ਜ਼ਰੂਰਤ ਹੈ ਕਿ ਇਹ ਕੈਪੀਟਲਿਸਟ ਮਾਫੀਆ ਦੇ ਖਿਲਾਫ ਔਰਗਨਾਈਜ਼ ਸਟਰਗਲ ਦੀ ਲੋੜ ਹੈ। ਔਰ ਕਿਸੇ ਕੀਮਤ 'ਤੇ ਵੀ ਤੁਸੀਂ ਇਹਨਾਂ ਦੇ ਕੋਲੋਂ ਹਾਰ ਨਹੀਂ ਮੰਨਣੀ। ਜੇ ਹਾਰ ਮੰਨੀ, ਪਾਣੀ ਸਾਡਾ ਅੱਗੇ ਹੀ ਗੰਦਾ ਕਰੀ ਜਾ ਰਹੇ ਨੇ, ਇਹ ਸਾਡੀਆਂ ਜ਼ਮੀਨਾਂ ਵੀ ਖੋਹ ਲੈਣਗੇ, ਇਹ ਸਾਡੀ ਜ਼ਿੰਦਗੀ ਦੇ ਮਾਲਕ ਬਣ ਜਾਣਗੇ। ਹਾਲੇ ਹੀ ਸੋਸ਼ਲ ਮੀਡੀਆ ਇਹਨਾਂ ਦੇ ਕੰਟਰੋਲ ਦੇ ਵਿੱਚ, ਦੁਨੀਆ 'ਚ 5-7 ਵੱਡੀਆਂ ਕੰਪਨੀਆਂ ਨੇ ਜਿਹੜੀਆਂ ਗੂਗਲ, ਫੇਸਬੁੱਕ, ਯੂਟਿਊਬ ਸਭ ਕੰਟਰੋਲ ਕਰਦੀਆਂ ਨੇ। ਉਹਨਾਂ ਦੀ ਮਰਜ਼ੀ ਹੈ ਮੇਰੀ ਵੀਡੀਓ ਡਿਲੀਟ ਕਰ ਦੇਣੀ ਹੈ, ਰੱਖਣ। ਲੇਕਿਨ ਸਾਡਾ ਕੰਮ ਹੈ ਆਵਾਜ਼ ਚੁੱਕਣਾ, ਅਸੀਂ ਚੁੱਕਾਂਗੇ। ਅਤੇ ਬੜਾ ਸੋਹਣਾ ਇੱਕ ਉਹ ਪੰਜਾਬੀ ਸ਼ਾਇਰ ਉਹਨੇ ਆਖਿਆ, ਵਾਗੇ ਦੀ ਇਹ ਸਰਹੱਦੇ ਤੈਨੂੰ ਤੱਤੀ ਵਾਹ ਨਾ ਲੱਗੇ, ਤੇਰੇ 'ਤੇ ਖਿਲਿਆ ਰਵੇ ਫੁੱਲ ਗੁਲਾਬ, ਤੇਰੇ ਇੱਧਰ ਵੀ ਪੰਜਾਬ, ਤੇਰੇ ਉੱਧਰ ਵੀ ਪੰਜਾਬ। ਅਤੇ ਰੱਬ ਕਰੇ ਹੈ ਬਾਬੇ ਗੁਰੂ ਨਾਨਕ ਹੋਰਾਂ ਦੀ 551 ਜਨਮ ਦਿਨ ਨੇ, ਸਾਰੇ ਸਿੱਖ ਵੀਰਾਂ ਨੂੰ ਉਹ ਵੀ ਮੁਬਾਰਕ ਹੋਏ। ਅਤੇ ਰੱਬ ਕਰੇ ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਸਦਾ ਹੱਸਦੇ ਵੱਸਦੇ ਰਹਿਣ। ਠੀਕ ਹੈ, ਅਸਲਾਮ ਵਾਲੇਕੁਮ।